ਦੇ ਪ੍ਰਧਾਨ ਮੰਤਰੀ ਦੀ ਨੀਂਦ ਉੱਡੀ ਪਈ ਹੈ, ਰਾਤਾਂ ਨੂੰ ਅੱਜ-ਕੱਲ੍ਹ ਜਾਗ ਰਹੇ ਨੇ ਜੀ। ਰਵੀ ਜੀ, ਇਹ 'ਚ ਕੋਈ ਦੋ ਰਾਏ ਨਹੀਂ ਕਿ ਨਰਿੰਦਰ ਮੋਦੀ ਦੀ ਤੇ ਇਸ ਮੋਦੀ ਸਰਕਾਰ ਦੀ ਜੀ। ਨੀਂਦ ਤਾਂ ਇਹਨਾਂ ਜਵਾਕਾਂ ਨੇ ਉਡਾ ਦਿੱਤੀ। ਹੂੰ। ਇਹਨਾਂ ਜਵਾਕਾਂ ਨੇ ਨਹੀਂ, ਇਸ ਵਾਰ ਵਿਰੋਧੀ ਧਿਰ ਨੇ ਵੀ ਰੋਲ ਖਾਸਾ ਸਾਰਥਕ ਨਿਭਾਇਆ ਇਸ ਮਸਲੇ ਦੇ ਉੱਤੇ। ਖਾਸ ਕਰ ਰਾਹੁਲ ਗਾਂਧੀ ਜਿਸ ਐਕਸ਼ਨ 'ਚ ਨੇ, ਪ੍ਰਧਾਨ ਮੰਤਰੀ ਮੋਦੀ ਦੇ ਘਰ ਦੇ ਮੂਹਰੇ ਜਾ ਕੇ ਅਚਾਨਕ ਧਰਨਾ ਲਾ ਦੇਣਾ ਜੀ। ਪੁਲਿਸ ਵੱਲੋਂ ਕੀਤੀ ਗਈ ਉਸ ਖਿੱਚੋਤਾਣ ਦਾ ਵੀ ਉਹਨਾਂ ਨੂੰ ਫਾਇਦਾ ਮਿਲ ਜਾਣਾ। ਇੱਕ ਵਿਸਤਾਰ ਪ੍ਰੈਸ ਕਾਨਫਰੰਸ ਕਰਕੇ ਕਈ ਰਾਜ ਪਾਜ ਉਧੇੜ ਦੇਣਾ, 152 ਪੇਪਰ ਲੀਕ ਦਾ ਮਾਮਲਾ, ਸਾਰਾ ਕੁਝ। ਫਿਰ ਉਹਨਾਂ ਬੱਚਿਆਂ ਨੂੰ ਸਾਹਮਣੇ ਲਿਆਉਣਾ, ਇਹ ਕਹਿੰਦੇ ਕਿ ਕੱਲੇ ਅਥਰੂ ਗੈਸ ਦੇ ਗੋਲੇ, ਕੱਲੇ ਲਾਠੀ ਚਾਰਜ, ਕੱਲੀਆਂ ਕਿੱਲ ਲੱਗੀਆਂ ਸੋਟੀਆਂ ਨਾਲ ਹੀ ਨਹੀਂ ਕੁੱਟੇ, ਕਿ ਇਹਨਾਂ ਤਾਂ ਗਨ ਦਾ ਵੀ ਇਸਤੇਮਾਲ ਹੋਇਆ ਜਿਹੜਾ ਜੰਮੂ ਕਸ਼ਮੀਰ 'ਚ ਲੋਕਾਂ ਤੇ ਕਰਦੇ ਸੀਗੇ। ਸਹੀ। ਤੇ ਕਿਸੇ ਦੀ ਅੱਖ ਚਲੀ ਗਈ, ਕਿਸੇ ਦੀ ਬੋਡੀ ਸਾਰੀ ਛਿੱਲੀ ਗਈ, ਉਹ ਸਾਹਮਣੇ ਆ ਗਏ ਨੇ। ਇੱਕ ਨੂੰ ਜੇਪੀ ਨੱਡਾ ਮਿਲ ਕੇ ਹਾਲ ਚਾਲ ਪੁੱਛ ਰਹੇ ਨੇ, ਉਹ ਕਹਿ ਰਿਹਾ ਪੈਨਟ ਗਨ ਦਾ ਵਰਤੋਂ ਹੋਈ ਆ। ਇੱਕ ਨੂੰ ਰਾਹੁਲ ਗਾਂਧੀ ਮੀਡੀਆ ਸਾਹਮਣੇ ਪੇਸ਼ ਕਰ ਰਿਹਾ, ਉਹ ਕਹਿੰਦੇ ਪੈਨਟ ਗਨ ਦੀ ਹੋਈ ਆ, ਡਾਕਟਰ ਨੇ ਕਹਿੰਦਾ 1%। ਸੋ ਇਸ ਲਈ ਇਸ ਤਰੀਕੇ ਕਰਨ ਨਾਲ ਜਦੋਂ ਨਜਿੱਠਿਆ ਜਾ ਰਿਹਾ ਹੋਵੇ ਤਾਂ ਫਿਰ ਨੀਂਦ ਤਾਂ ਉਡਣੀ ਹੋਇਆ ਜੀ। ਇੱਕ ਇੱਧਰ ਰਹਿਣਾ ਹੁੰਦਾ ਜਵਾਕਾਂ ਦੇ ਅੰਦੋਲਨ ਨੇ ਨੀਂਦ ਉਡਾਈ ਹੈ। ਸਹੀ ਹੈ। ਜੇ ਨੀਂਦ ਨਾ ਉਡੀ ਹੁੰਦੀ ਫਿਰ ਦੱਸੋ ਮੈਨੂੰ ਕੀ ਪਿਆ ਸੀ ਰਾਤ ਨੂੰ 12 ਵਜੇ ਉੱਠ ਕੇ ਵੀਡੀਓ ਬਣਾਉਣ ਦਾ। ਔਰ ਵੀਡੀਓ ਇਹ ਵੀ ਦੱਸਦੀ ਆ ਕਿ ਵੀਡੀਓ ਦੇ ਸਮੇਂ ਮੋਦੀ ਜੀ ਨਾਲ ਟੀਮ ਨਹੀਂ ਸੀ ਕੋਈ। ਜੀ। ਆਪੇ ਕੈਮਰਾ ਕਿਸੇ ਮਤਲਬ ਮੋਬਾਈਲ ਕਿਸੇ ਕੰਧ ਤੇ ਰੱਖ ਕੇ, ਕਿਸੇ ਖਾਨੇ ਖੁੰਨੇ 'ਚ ਰੱਖ ਕੇ, ਕਿਸੇ ਕਿਤਾਬਾਂ ਜੀਆਂ 'ਚ ਪਿੱਛੇ ਰੱਖ ਕੇ, ਕਿਸੇ ਫਸਾ ਕੇ ਕਿਤੇ ਬਣਾਈ ਆ। ਅੱਛਾ, ਠੀਕ ਆ। ਚਿਹਰੇ ਦਾ ਨੇੜੇਪਣ ਉਹ ਦੱਸਦਾ ਹੈ ਕਿ ਵੀਡੀਓ ਫਰੇਮ ਵਾਈਜ਼ ਨਹੀਂ ਬਣੀ ਜਿਵੇਂ ਫਰੇਮ ਵਾਈਜ਼ ਬਣਦੀ ਹੈ। ਸੋ ਉੱਥੋਂ ਦਾ ਲਾ ਲਓ, ਇਹ ਡਰ ਨਹੀਂ ਤਾਂ ਹੋਰ ਕੀ ਆ। ਤੁਸੀਂ ਸਵੇਰ ਦਾ ਦਿਨ ਚੜ੍ਹਨ ਦਾ ਵੀ ਇੰਤਜ਼ਾਰ ਨਹੀਂ ਕਰ ਰਹੇ, ਸੂਰਜ ਚੜ੍ਹਨ ਦਾ ਵੀ ਇੰਤਜ਼ਾਰ ਨਹੀਂ ਕਰ ਰਹੇ। ਦੂਜਾ, ਇਹ ਡਰ ਨਹੀਂ ਤਾਂ ਹੋਰ ਕੀ ਆ ਕਿ ਜਿਹੜੀ ਗੱਲ ਤੁਹਾਨੂੰ ਸੰਸਦ 'ਚ ਕਹਿਣੀ ਚਾਹੀਦੀ ਸੀ ਉਹ ਤੁਸੀਂ ਵੀਡੀਓ ਰਾਹੀਂ ਪਾ ਕੇ ਇੱਕ ਪਾਸੇ, ਉਹ ਸਿੰਗਲ ਵੇ ਰੋਡ ਹੈ ਨਾ ਹੁਣ ਤੁਹਾਡਾ। ਹਾਂਜੀ ਟਰੈਕ ਤਾਂ ਉਹੀ ਹੈ ਨਾ। ਸਾਡੇ ਵਾਲਾ ਮੁੱਖ ਮੰਤਰੀ ਵੀ ਤੁਹਾਨੂੰ ਵੀ ਕਾਪੀ ਕਰਦਾ, ਉਹ ਵੀ 92 ਹੀ ਚੱਲਦਾ ਤੇ ਤੁਸੀਂ ਵੀ 92 ਚੱਲਦੇ ਹੋ ਜੀ। ਸੋ ਇਸ ਲਈ ਪਹਿਲਾਂ ਤੁਸੀਂ ਟਵੀਟ ਕੀਤਾ, ਫਿਰ ਤੁਸੀਂ ਉਸੇ ਗੱਲ ਨੂੰ ਦੁਹਰਾਇਆ ਕਿ ਜੀ ਲਓ ਅਸੀਂ ਸਵੇਰ ਨੂੰ ਜੀ ਕੈਬਨਿਟ ਦੀ ਬੈਠਕ ਬੁਲਾਵਾਂਗੇ ਜੀ, ਉਹ 'ਚ ਅਸੀਂ ਤੈਅ ਕਰ ਲਾਂਗੇ ਤੇ ਜਿੱਦਣ ਸੈਸ਼ਨ ਚੱਲ ਪਿਆ, ਸਾਡਾ ਸੰਸਦ ਚੱਲ ਪਈ, ਉਦੋਂ ਹੀ ਅਸੀਂ ਬਿੱਲ ਪੇਸ਼ ਕਰ ਦਾਂਗੇ। ਸਖਤ ਕਾਨੂੰਨ ਬਣਾ ਰਹੇ ਹਾਂ ਜੀ ਅਸੀਂ, ਫਾਸਟ ਟਰੈਕ ਕੋਰਟ ਰਾਹੀਂ ਤੁਹਾਨੂੰ ਜੀ ਮਤਲਬ ਕਿ ਇਨਸਾਫ ਦਵਾ ਦਾਂਗੇ। ਪ੍ਰਵੀਨ ਜੀ, ਕੀ ਪ੍ਰਧਾਨ ਮੰਤਰੀ ਜੀ ਨਿਊਜ਼ ਸਰਕਲ ਬਦਲਣਾ ਚਾਹੁੰਦੇ ਨੇ ਜਿਹਦੀ ਗੱਲ ਆਪਾਂ ਕਰਦੇ ਹਾਂ? ਸਹੀ ਹੈ। ਇਹ ਹੁਣ ਨੀਟ ਪੇਪਰ ਲੀਕ ਤੋਂ ਲੈ ਕੇ ਬੱਚਿਆਂ ਨਾਲ ਹੋਈ ਵਧੀਕੀ ਬੇਇਨਸਾਫੀ ਤੋਂ ਲੈ ਕੇ ਮਾਮਲਾ ਹੁਣ ਕਾਨੂੰਨ, ਸਖਤ ਕਾਨੂੰਨ ਬਣਾਉਣ ਤੇ ਆ ਜਾਵੇ ਤੇ ਚਰਚਾ ਇਹਦੀ ਤੁਰ ਪਵੇ, ਕਾਨੂੰਨ ਚਾਹ ਹੋਣਾ ਚਾਹੀਦਾ, ਕਾਨੂੰਨ ਚੋ ਹੋਣਾ ਚਾਹੀਦਾ। ਕੀ ਨਿਊਜ਼ ਸਰਕਲ ਚੇਂਜ ਕਰਨਾ ਚਾਹੁੰਦੇ ਨੇ, ਜਾਂ ਇਹ ਦੱਸ ਦੇਣ ਪ੍ਰਧਾਨ ਮੰਤਰੀ ਜੀ ਕਿ ਕਿਹੜਾ ਲੋਕਤੰਤਰਕ ਤਰੀਕਾ ਕਿ ਤੁਸੀਂ ਉਹ ਤੈਅ ਕਰਦੇ ਹੋ ਕਿ ਸਵੇਰ ਨੂੰ ਕੈਬਨਿਟ 'ਚ ਫੈਸਲਾ ਕਰ ਦੂੰਗਾ ਮੈਂ। ਸਹੀ ਹੈ। ਕੈਬਨਿਟ ਸਮੂਹਕ ਤੌਰ ਤੇ ਫੈਸਲਾ ਕਰਦੀ ਹੁੰਦੀ ਹੈ। ਜੇ ਉਹਨਾਂ ਨੂੰ ਅਧਿਕਾਰ ਦਿੱਤੇ ਹੋਣ ਤਾਂ ਤੁਸੀਂ ਕਹੋਗੇ ਸਵੇਰੇ ਕੈਬਨਿਟ 'ਚ ਵਿਚਾਰ ਆਂਗੇ, ਫੈਸਲਾ ਨਹੀਂ ਸੁਣਾਓਗੇ ਤੁਸੀਂ। ਸਹੀ ਹੈ, ਬਿਲਕੁਲ। ਯਾਦ ਕਰੋ 3 ਖੇਤੀ ਕਾਨੂੰਨ ਕਿਵੇਂ ਆਏ ਸੀ, ਧੱਕੇ ਨਾਲ ਧਵਨੀ ਉਸਸੇ ਪਾਸ ਹੋ ਗਿਆ ਜੀ ਰਾਜ ਸਭਾ 'ਚ। ਉੱਥੇ ਚੀਕਦੇ ਰਹੇ ਕਿ ਜੇ ਇੱਕ ਵੀ ਬੰਦਾ ਹੱਥ ਖੜਾ ਕਰ ਦੇਵੇ ਚਰਚਾ ਕਰਾਉਣੀ ਸੀ। ਉੱਥੇ ਦਰਜਨਾਂ ਹੱਥ ਖੜੇ ਸੀਗੇ ਉਸ ਸਮੇਂ। ਤੁਸੀਂ ਧੱਕੇ ਨਾਲ 3 ਕਾਨੂੰਨ ਪਾਸ ਕਰਾਏ। ਸਹੀ ਹੈ। ਪਰ ਤੁਸੀਂ ਸ਼ਰਾਰਤ ਕੀ ਕੀਤੀ ਕਿ ਜੀ ਤੁਸੀਂ ਸੁਨੇਹਾ ਦੇਤਾ ਕਿ ਜੀ ਮੈਂ 3 ਖੇਤੀ ਕਾਨੂੰਨ ਵਾਪਸ ਲੈਣਾ ਹੈ, ਮੇਰੀ ਤਪੱਸਿਆ 'ਚ ਕਮੀ ਰਹਿ ਗਈ ਹੋਊਗੀ ਕੋਈ। ਹਾਂਜੀ। ਚਲੋ ਜੀ, ਤੇ ਸੋਚ ਕੇ ਕੀ ਕਿਹਾ ਸੀ ਮੋਦੀ ਜੀ ਨੇ? ਸੋਚ ਕੇ ਕਿਹਾ ਸੀ ਕਿ ਮੈਂ ਬੋਲੂੰਗਾ, ਇਹ ਆਪਣੇ ਤੰਬੂ ਪੱਟਣਗੇ ਉੱਥੇ ਸਿੰਘੂ ਖਨੌਰੀ, ਉਥੋਂ ਸਿੰਘੂ ਤੋਂ ਤੇ ਉਧਰੋਂ ਟਿੱਕਰੀ ਤੋਂ, ਤੇ ਲਓ ਜੀ ਪੰਜਾਬ ਨੂੰ ਟਰੈਕਟਰ ਟਰਾਲੀਆਂ ਲੈ ਕੇ ਭੱਜ ਲੈਣਗੇ। ਇੰਨੇ ਮੂਰਖ ਨਹੀਂ ਸੀ ਉਹ। ਸਹੀ ਹੈ। ਉਹ ਕਹਿੰਦੇ ਐ ਨਹੀਂ ਜਾਂਦੇ, ਤੁਹਾਡੇ ਨਾਲ ਜਿਹੜੇ ਰਾਹ ਲੈ ਕੇ ਆਏ ਹੋ ਕਾਨੂੰਨ ਉਸੇ ਰਾਹ ਵਾਪਸ ਲੈ ਕੇ ਆਓ ਪਹਿਲਾਂ। ਉਹਨਾਂ ਨੂੰ ਵੀ ਪਤਾ ਕਿ ਸੰਸਦ 'ਚ ਵਾਪਸ ਹੁੰਦੇ ਨੇ। ਤੇ ਫਿਰ ਤੁਹਾਨੂੰ ਇਹ ਤੁਸੀਂ ਲੋਕਾਂ ਨੂੰ ਕਿਉਂ ਮੂਰਖ ਸਮਝਦੇ ਹੋ ਕਿ ਤੁਸੀਂ ਕਹਿਤਾ ਤੇ ਕਾਨੂੰਨ ਐ ਬਣ ਜੂਗਾ ਤੁਹਾਡੇ ਕਿਹਾ ਤੇ? ਜਾਂ ਤਾਂ ਤੁਸੀਂ ਲੋਕਤੰਤਰ ਤਰੀਕੇ ਨਾਲ ਚੱਲੇ ਨਹੀਂ ਰਹੇ। ਇਹ ਗੱਲ ਸਾਬਤ ਹੁੰਦੀ ਹੈ ਕਿ ਤੁਸੀਂ ਡਿਕਟੇਟਰਸ਼ਿਪ ਦੇ ਤਰੀਕੇ ਨਾਲ ਚੱਲ ਰਹੇ ਹੋ, ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਸਵੇਰ ਨੂੰ ਹੋ ਗਿਆ ਕੈਬਨਿਟ, ਤੁਸੀਂ ਕਰ ਲਿਓ ਫਰਫੁੱਲਾ ਜਿਹਾ। ਬਿਲਕੁਲ। ਨਹੀਂ ਤਾਂ ਇੱਕ ਪ੍ਰਕਿਰਿਆ ਕਾਨੂੰਨ ਲਿਆਉਣ ਦੀ, ਉਹਦੇ ਤਹਿਤ ਚਰਚਾ ਹੁੰਦੀ ਹੈ, ਕਮੇਟੀਆਂ ਬਣਦੀਆਂ, ਉਹਦਾ ਖਰੜਾ ਤਿਆਰ ਹੁੰਦਾ ਹੈ, ਉਹ ਸਿਲੈਕਟ ਕਮੇਟੀਆਂ ਨੂੰ ਭੇਜਣ ਦੀ ਪ੍ਰਕਿਰਿਆ। ਉਸ ਸਮੇਂ ਵੀ ਕਹਿ ਜਾਂਦੇ 3 ਖੇਤੀ ਕਾਨੂੰਨ ਤੇ ਸਿਲੈਕਟ ਕਮੇਟੀ ਨੂੰ ਭੇਜ ਲਓ, ਪਰ ਤੁਸੀਂ ਨਹੀਂ ਮੰਨੇ। ਤੇ ਹੁਣ ਵੀ ਇਸ ਪ੍ਰਕਿਰਿਆ 'ਚ ਪੈਣ ਦੀ ਬਜਾਏ ਸਿੱਧਾ ਕਹਿੰਦੇ ਉਸ ਬਣਾ ਕੇ ਪਰੇ ਹੋ ਜਾਣਗੇ ਜੀ 2 ਦਿਨਾਂ 'ਚ ਕਾਨੂੰਨ। ਜੀ ਸਹੀ। ਇਸ ਲਈ ਇੱਥੋਂ ਸਾਫ਼ ਹੈ ਕਿ ਮੋਦੀ ਜੀ ਦੀ ਨੀਂਦ ਉੜੀ ਹੈ, ਸਰਕਾਰ ਦੀ ਨੀਂਦ ਉੜੀ ਹੈ।
ਉਹਨਾਂ ਦੇ ਹੱਥ ਬਸ ਕੁਛ ਆ ਨਹੀਂ ਰਿਹਾ। ਸੰਸਦ ਦੇ ਅੰਦਰ ਵੀ ਘਿਰੇ ਨੇ, ਆਪਣੇ ਘਰ ਦੇ ਬਾਹਰ ਵੀ ਘਿਰੇ ਨੇ, ਦਿੱਲੀ 'ਚ ਵੀ ਘਿਰੇ ਨੇ ਤੇ ਦੇਸ਼ 'ਚ ਵੀ ਘਿਰ ਗਏ। ਅਜਿਹੀ ਘੇਰਾਬੰਦੀ 'ਚ ਫਿਰ ਮੰਜੇ ਤੇ ਬੰਦਾ ਜਦੋਂ ਪਾਸੇ ਮਾਰਦਾ, ਫਿਰ ਉੱਠ ਕੇ ਉਹਦਾ ਜੀ ਕਰਦਾ ਕਿ ਅੱਜ ਦੀ ਟੈਕਨੋਲੋਜੀ ਨੇ ਮੈਂ ਕੁਛ ਪਾ ਦੇਵਾਂ, ਸ਼ਾਇਦ ਇਹਦੇ ਨਾਲੇ ਮਾਮਲਾ ਠੰਡਾ ਮੱਠਾ ਹੋ ਜਾਵੇ। ਸੋ ਜਨਾਬ, ਸੰਸਦ 'ਚ ਆ ਕੇ ਸਾਹਮਣਾ ਕਰ ਲਓ ਆਪਣੇ ਸੰਸਦ ਮੈਂਬਰਾਂ ਦਾ, ਜੇ ਦੇਸ਼ ਦਾ ਸਾਹਮਣਾ ਨਹੀਂ ਕੀਤਾ ਜਾਂਦਾ, ਜੇ ਨੌਜਵਾਨੀ ਦਾ ਸਾਹਮਣਾ ਨਹੀਂ ਕੀਤਾ ਜਾਂਦਾ। ਇਸ ਲਈ ਅੰਦਰ ਇੱਕ ਡਰ ਵੱਡੇ ਤੌਰ ਤੇ ਪੈਦਾ ਹੋ ਗਿਆ। ਮੈਨੂੰ ਲੱਗਦਾ ਉਹਨੂੰ ਆਪਣੀ ਕੁਰਸੀ ਵੀ ਖਿਸਕਦੀ ਦਿਖਣ ਲੱਗੀ ਹੈ। ਜੀ ਬਿਲਕੁਲ।